ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਰਾਹ ਸੰਘਰਸ਼ ਦੀ ਜੋ ਚੱਲਦਾ ਹੈ, ਰਾਹ ਸੰਘਰਸ਼ ਦੀ ਜੋ ਚੱਲਦਾ ਹੈ, ਉਹ ਹੀ ਸੰਸਾਰ ਨੂੰ ਬਦਲਦਾ ਹੈ। ਰਾਹ ਸੰਘਰਸ਼ ਦੀ ਜੋ ਚੱਲਦਾ ਹੈ, ਉਹ ਹੀ ਸੰਸਾਰ ਨੂੰ ਬਦਲਦਾ ਹੈ। ਜਿੰਨੇ ਰਾਤਾਂ ਨਾਲ ਜੰਗ ਜਿੱਤੀ ਹੈ, ਸੂਰਜ ਬਣ ਕੇ ਵੀ ਉਹ ਹੀ ਨਿਕਲਦਾ ਹੈ। ਇਹੋ ਜਿਹੀਆਂ ਕੁਝ ਹੋਰ ਵਿਚਾਰਾਂ ਲੈ ਕੇ ਨਾਲ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਦੇ ਜੀਵਨ ਦੇ ਵਿੱਚੋਂ ਬੜੀਆਂ ਪਿਆਰੀਆਂ ਪਿਆਰੀਆਂ ਜੀਵਨ ਨੂੰ ਸੇਧ ਦੇਣ ਵਾਲੀਆਂ, ਔਰ ਮੈਂ ਜੇ ਇਉਂ ਕਹਿਣਾ, ਪਿਤਾ ਜੀ ਦੇ ਜੀਵਨ ਦੇ ਵਿੱਚੋਂ ਉਹ ਬਾਤਾਂ ਜਿਨ੍ਹਾਂ ਬਾਤਾਂ ਨੂੰ ਸੁਣਨ ਦੇ ਨਾਲ ਸਾਡੇ ਅੰਦਰ ਤਬਦੀਲੀ ਆਏਗੀ ਹੀ ਆਏਗੀ। ਪਿਤਾ ਜੀ ਦਾ ਇਤਿਹਾਸ ਹੀ ਇਹੋ ਜਿਹਾ, ਪਿਤਾ ਜੀ ਦਾ ਜੀਵਨ ਹੀ ਇਹੋ ਜਿਹਾ। ਇਹੋ ਜਿਹੀਆਂ ਕੁਝ ਹੋਰ ਵਿਚਾਰਾਂ ਲੈ ਕੇ ਦਾਸ ਤੁਹਾਡਾ ਪਰਿਵਾਰਕ ਮੈਂਬਰ, ਤੁਹਾਡੇ ਪਰਿਵਾਰ ਦੇ ਮੈਂਬਰਾਂ ਸਮੇਤ ਹਾਜ਼ਰ ਹੈ। ਮੇਰੀ ਬੇਨਤੀ, ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ ਤਾਂ ਜੋ ਕੀਰਤਨ ਦੁਆਰਾ ਅਸੀਂ ਆਪ ਜੀਆਂ ਦੀ ਸੇਵਾ ਕਰ ਸਕੀਏ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ, ਜਿੰਨਾ ਕੁ ਸਮਾਂ ਪ੍ਰਬੰਧਕ ਵੀਰਾਂ ਵੱਲੋਂ ਹੁਕਮ ਹੋਇਆ, ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਣ ਦਾ ਯਤਨ ਕਰੀਏ। ਮੇਰੀ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਰਸਨਾ ਨੂੰ ਪਵਿੱਤਰ ਨਹੀਂ ਨਾ ਕੀਤਾ, ਖੁਦ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਤਾ ਜੀ ਦਾ ਆਗਮਨ ਪੁਰਬ ਹੈ ਗੁਰੂ ਅਮਰਦਾਸ ਜੀ ਦਾ। ਬਾਸਰਕੇ ਦੀ ਧਰਤੀ ਦੇ ਉੱਤੇ ਬਾਬਾ ਤੇਜ ਭਾਨ ਜੀ ਔਰ ਮਾਤਾ ਲక్ష్ਮੀ ਜੀ, ਤਿੰਨਾਂ ਦੇ ਗ੍ਰਹਿ ਦੇ ਵਿਖੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਪਿਤਾ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬੇਅੰਤ 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 ਵਧਾਈਆਂ। ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸਕਾਰਾਂ ਦੀ ਨਜ਼ਰ ਨਾਲ ਵੇਖੀਏ ਨਾ, ਉਹਨਾਂ ਦੇ ਨਜ਼ਰੀਏ ਨਾਲ, ਤੇ ਉਹਨਾਂ ਨੇ 3 ਹਿੱਸਿਆਂ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਵੰਡ ਕੀਤੀ ਹੈ। ਉਦਾਂ ਮੈਂ ਬੇਨਤੀ ਕਰਦੇ ਹਾਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਵਡਿਆਈ ਕੋਈ ਵੀ ਕਰ ਹੀ ਨਹੀਂ ਸਕਦਾ। ਅਸੀਂ ਤੁਸੀਂ ਕੀ, ਕਿੱਡੀ ਵੱਡੀ ਸ੍ਰਿਸ਼ਟੀ ਹੈ। ਸ੍ਰਿਸ਼ਟੀ ਵਿੱਚ 84 ਲੱਖ ਜੂਨ ਹੈ। ਇੱਕ ਇੱਕ ਜੂਨ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਲੱਗ ਜਾਣ ਕਰੋੜਾਂ ਕਰੋੜਾਂ ਜੀਭਾਂ, ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰ ਕੇ ਵੀ ਗੁਰੂ ਅਮਰਦਾਸ ਦੀਆਂ ਵਡਿਆਈਆਂ ਕਰਨ ਲੱਗ ਪਵੇ, ਤਾਂ ਵੀ ਕੋਈ ਵਡਿਆਈਆਂ ਦਾ ਅੰਤ ਨਹੀਂ ਪਾ ਸਕਦਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਓ, ਥੋੜਾ ਜਿਹਾ ਸਮਾਂ ਪਿਤਾ ਜੀ ਦੀ ਵਡਿਆਈ ਕਰਨ ਦਾ ਯਤਨ ਕਰਨਾ। ਇਸ ਵਾਸਤੇ ਵਡਿਆਈ ਨਹੀਂ ਕਿ ਆਪਾਂ ਕੋਈ ਅੰਤ ਪਾਉਣਾ, ਇਸ ਵਾਸਤੇ ਵਡਿਆਈ ਕਰਨੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਸਾਡੀ ਨੇੜਤਾ ਹੋਰ ਵੱਧ ਜਾਵੇ। ਇਸ ਵਾਸਤੇ ਵਡਿਆਈ ਕਰਨੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਮਨ ਦੇ ਉੱਤੋਂ ਪਾਪਾਂ ਦੀ ਤਹਿ ਥੋੜੀ ਬਹੁਤੀ ਹੌਲੀ ਹੋ ਜਾਏ। ਇਸ ਕਰਕੇ ਵਡਿਆਈ ਕਰਨੀ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਗੁਰੂ ਪਿਤਾ ਜੀ ਦੀ ਖੁਸ਼ੀ ਸਾਡੀ ਝੋਲੀ 'ਚ ਪੈ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਇਤਿਹਾਸਕਾਰਾਂ ਦੇ ਨਜ਼ਰੀਏ ਨਾਲ ਵੇਖੀਏ ਤੇ ਉਹਨਾਂ ਨੇ 3 ਹਿੱਸਿਆਂ ਦੇ ਵਿੱਚ ਮਹਾਰਾਜ ਦੇ ਜੀਵਨ ਦੀ ਵੰਡ ਕੀਤੀ। ਪਹਿਲਾ ਹਿੱਸਾ ਪਿੰਡ ਬਾਸਰਕੇ ਤੋਂ ਲੈ ਕੇ ਗੰਗਾ ਇਸ਼ਨਾਨ, ਉਹ ਸਾਧੂ ਦਾ ਮਿਲਾਪ ਤੇ ਨਿਗੋਰੇਪਨ ਦਾ ਅਹਿਸਾਸ,
ਪਹਿਲਾ ਹਿੱਸਾ ਆ। ਦੂਜਾ ਹਿੱਸਾ ਬੀਬੀ ਅਮਰੋ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਸੁਣਨਾ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਣਾ ਤੇ ਨਿਰੰਤਰ 12 ਸਾਲ ਧੰਨ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਤੇ ਜੀ। ਜਿੱਥੇ ਇਸ਼ਨਾਨ ਕਰਾਉਣ ਦੀ ਸੇਵਾ, ਉੱਥੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਸਤਰ ਵੀ ਆਪ ਧੋਣੇ। ਤੇ ਤੀਜਾ ਹਿੱਸਾ ਇਤਿਹਾਸਕਾਰਾਂ ਨੇ ਕੀਤਾ, ਕਹਿੰਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ, 72 ਸਾਲ ਦੀ ਉਮਰ, 22 ਸਾਲ ਗੱਦੀ ਦੇ ਉੱਤੇ ਗੁਰੂ ਸਾਹਿਬ ਜੀ ਬਿਰਾਜਮਾਨ, 94 ਸਾਲ ਦੀ ਉਮਰ ਦੇ ਵਿੱਚ ਚੋਲਾ ਬਦਲਿਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। 17 ਰਾਗਾਂ ਦੇ ਵਿੱਚ ਬਾਣੀ ਦਰਜ ਤੇ 17 ਰਾਗਾਂ ਤੋਂ ਇਲਾਵਾ ਵੀ ਸ਼ਲੋਕ, ਵਾਰਾਂ ਤੇ ਵਧੀਕ ਵਿੱਚ ਵੀ ਸਤਿਗੁਰਾਂ ਦੇ ਬਚਨ ਸੁਭਾਏਮਾਨ ਨੇ। ਇਹ 3 ਹਿੱਸਿਆਂ ਦੇ ਵਿੱਚ ਇਤਿਹਾਸਕਾਰਾਂ ਨੇ ਮਹਾਰਾਜ ਜੀ ਦੇ ਜੀਵਨ ਦੀ ਵੰਡ ਕੀਤੀ। ਮੈਂ ਫਿਰ ਦੁਹਰਾ ਰਿਹਾ, ਇਹ ਆਪਣਾ ਨਜ਼ਰੀਆ ਉਹਨਾਂ ਦਾ। ਉਦਾਂ ਵਡਿਆਈਆਂ ਦਾ ਅੰਤ ਕੋਈ ਵੀ ਪਾ ਨਹੀਂ ਸਕਦਾ। ਆਓ ਪਿਤਾ ਜੀ ਦੇ ਵਡਿਆਈਆਂ ਦੇ ਇਸੇ ਪ੍ਰਕਰਨ ਨੂੰ ਆਪਾਂ ਅੱਗੇ ਤੋਰਨਾ। ਉਸ ਤੋਂ ਪਹਿਲੇ ਸਾਰੇ ਮਾਰੋ ਚੌਂਕੜੇ ਤੇ ਆਓ ਭੱਟਾਂ ਦੇ ਸਵਈਆਂ ਦੇ ਵਿੱਚੋਂ ਜੋ ਵਡਿਆਈਆਂ ਗੁਰੂ ਅਮਰਦਾਸ ਜੀ ਦੀਆਂ ਸਾਰੇ ਰਲ ਮਿਲ ਕੇ ਕਰਿਓ। ਇੱਕ ਇੱਕ ਦੇ ਵਿੱਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ। ਭਾਵਨਾ ਬਣਾ ਲਓ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਅਮਰਦਾਸ ਪਿਤਾ ਚੌਂਕੜਾ ਮਾਰ ਕੇ ਬੈਠੇ ਨੇ। ਹੈ ਜੀ। ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ, ਕੀਰਤਨ ਸੁਣਨ ਦਾ ਵੀ ਰਸ ਆਏਗਾ। ਆਓ ਬੜੇ ਪਿਆਰ ਦੇ ਵਿੱਚ ਸਾਰੇ ਹਾਜ਼ਰੀ ਲਾਇਓ ਜੀ। ਤੇਰੀ ਉਪਮਾ ਤੋਹੇ ਬਨ ਆਵੇ, ਬੋਲੋ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਸਾਰੇ ਬੋਲੋ ਜੀ। ਤੇਰੀ ਉਪਮਾ ਤੋਹੇ ਬਨ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਤੁਹਾਡੀ ਆਵਾਜ਼ ਆਵੇ, ਗੱਜ ਕੇ ਅਮਰਦਾਸ ਬੋਲੋ। ਜੀ। ਧੰਨ ਧੰਨ ਸ੍ਰੀ, ਵਾਹ, ਥੋੜਾ ਜ਼ੋਰ ਹੋਰ ਲਾਓ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਸੰਗਤ ਬੋਲੇ, ਅਮਰਦਾਸ ਬੋਲੋ। ਜੀ। ਧੰਨ ਧੰਨ, ਵਾਹ। ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੇਵ
हर बूंद बसो रोमावल, तन हर बूंद बसो रोमावल, कुसुम बसंत गनंत न आवे। पढ़ो। कुसुम बसंत गनंत न आवे, तेरी उपमा तोहे बन आवे, तेरी उपमा तोहे बन आवे। उपमा तोहे बन आवे, गज के तेरी उपमा तोहे बन आवे। पल्ले अमरदास गुण तेरे, पल्ले अमरदास गुण तेरे, तेरी उपमा तोहे बन आवे, तेरी उपमा तोहे बन आवे। उपमा तोहे बन सारे कीर्तन करो सारे। तेरी उपमा तोहे बन आवे। धन गुरु रामदास जी। सारे आखो धन बाबा। भीम सिंह जी। रव सस किरण उदर सागर का, रव सस किरण उदर सागर को। देखो भावना है ना अपनी अपनी, गुरु ओहो ही है, गुरु साहब ओहो ही ने, पर हरेक दी भावना वखरी वखरी है। देखो गुरु नानक पिता इको ही ने ना। कईयां ने गुरु नानक साहब सच्चे पातशाह जी नूं भूतना भी कहा, बेताला भी कहा, दीवाना भी कहा। गुरु नानक बदले थोड़ी, ओहो ही ने। गुरु नानक साहब सच्चे पातशाह जी नूं पुत्र कहण वाले पिता कालू जी भी मौजूद ने, पुत्र कहण वाले माता तृप्ता जी भी मौजूद ने, ते गुरु नानक साहब सच्चे पातशाह जी नूं रब कहण वाली बेबे नानकी भी उस घर दे विच ही है। आखो वाहिगुरू जी, धन गुरु रामदास जी। धन गुरु रामदास। गुरु नानक इको, पर हरेक दी वेखण वाली भावना दी अख वखरी वखरी। सच्ची गल है ना। गुरु नानक साहब नूं पुत्र कहण वाले भी, रब कहण वाले भी घर दे विच ही ने। गुरु नानक नूं पत्थर मारन वाले भी इस संसार विच ने, ते गुरु नानक नूं निरंकार समझ के पूजन वाले भाई लैणा जी भी संसार विच ही ने। हां जी, भाई लैणा जी भी मौजूद ने। गुरु इको ही है, पर हरेक दी भावना अपनी अपनी है। देखो आ जिहड़ा शब्द पढ़ रहे हैं ना, गुरु अमरदास सच्चे पातशाह जी दे उत्ते भट्ट साहिबान जी ने किड्डी तगड़ी भावना बनाई साडी। मैं कहना फिर भी असी गुरु नाल प्रेम ना करिए ते कसूर साडा है। साडा रब गुरु विच ते रब विच फर्क है ही कोई नहीं। कोई होर रब लब्भन नहीं आपां तुरना। मेरा गुरु ही मेरे लिए रब है, मेरा गुरु ही मेरे लिए परमेश्वर है। नानक सोते सिमरत बेद, पार ब्रह्म गुर नाही भेद। भट्ट साहबान कहंदे जदों बदल होए, वरखा डिग्गी धरती दे उत्ते, कहंदे वरखा दीयां किन्नियां बूंदां धरती ते डिग्गियां, इहदी गिणती कोई कर ही नहीं सकदा। कोई नहीं ना कर सकदा गिणती किन्नियां बूंदां डिग्गियां।
ਕਹਿੰਦੇ ਧਰਤੀ ਦੇ ਉੱਤੇ ਕਿੰਨੀ ਕੁ ਬਨਸਪਤੀ ਹੈ, ਕੋਈ ਗਿਣਤੀ ਨਹੀਂ ਕਰ ਸਕਦਾ, ਇੰਪੋਸੀਬਲ ਗੱਲ ਹੈ। ਕਹਿੰਦੇ ਬਸੰਤ ਦੀ ਰੁੱਤ ਦੇ ਵਿੱਚ ਕਿੰਨੇ ਕੁ ਫੁੱਲ ਖਿੜਦੇ ਨੇ, ਇਹਦੀ ਵੀ ਗਿਣਤੀ ਕੋਈ ਨਹੀਂ ਕਰ ਸਕਦਾ। ਤੇ ਅੱਗੇ ਕਹਿੰਦੇ ਸੂਰਜ ਤੇ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਦੇ ਉੱਤੇ ਡਿੱਗਦੀਆਂ ਨੇ, ਇਹਦੀ ਵੀ ਗਿਣਤੀ ਕੋਈ ਨਹੀਂ ਕਰ ਸਕਦਾ। ਸਮੁੰਦਰ ਕਿੰਨਾ ਡੂੰਘਾ ਹੈ, ਕਿੰਨਾ ਵੱਡਾ, ਇਹਦੀ ਵੀ ਗਿਣਤੀ ਮਿਣਤੀ ਨਹੀਂ ਹੋ ਸਕਦੀ, ਕੋਈ ਅੰਤ ਨਹੀਂ ਪਾ ਸਕਦਾ। ਕਹਿੰਦੇ ਅੰਮ੍ਰਿਤ ਵੇਲੇ ਸਮਾਧੀ ਲਾ ਕੇ ਕਿੰਨੇ ਕੁ ਉਹਦੇ ਪਿਆਰ ਵਿੱਚ ਜੁੜਦੇ, ਇਹਦੀ ਵੀ ਗਿਣਤੀ ਮਿਣਤੀ ਕੋਈ ਕਰ ਨਹੀਂ ਸਕਦਾ। ਅਖੀਰ ਤੇ ਭੱਟ ਸਾਹਿਬਾਨ ਪਤਾ ਕੀ ਕਹਿੰਦੇ ਓਹੋ ਹੋ ਸਕਦਾ ਹੈ ਜਿੰਨੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨਾ ਬਾਰਿਸ਼ ਦੇ ਸਮੇਂ, ਉਹਨਾਂ ਦੀ ਵੀ ਗਿਣਤੀ ਹੋ ਜਾਵੇ। ਸਾਇੰਸ ਬੜੀ ਤਰੱਕੀ ਕਰ ਰਹੀ ਅੱਜ, ਕਹਿੰਦੇ ਹੋ ਸਕਦਾ ਗਿਣਤੀ ਹੋ ਜਾਵੇ। ਕਹਿੰਦੇ ਧਰਤੀ ਦੇ ਉੱਤੇ ਕਿੰਨੀ ਕੁ ਬਨਸਪਤੀ ਹੋ ਸਕਦਾ, ਇਹਦੀ ਵੀ ਗਿਣਤੀ ਹੋ ਜਾਵੇ। ਬਸੰਤ ਦੀ ਰੁੱਤ ਦੇ ਵਿੱਚ ਖਿੜੇ ਹੋਏ ਫੁੱਲਾਂ ਦੀ ਵੀ ਗਿਣਤੀ ਹੋ ਜਾਵੇ। ਸੂਰਜ ਤੇ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਗਿਣਤੀ ਹੋ ਜਾਵੇ। ਸਮੁੰਦਰ ਦੀ ਗਹਿਰਾਈ ਵੀ, ਸਮੁੰਦਰ ਕਿੱਡਾ ਗਹਿਰਾ ਕਿੱਡਾ ਵੱਡਾ, ਇਹਦੀ ਵੀ ਗਿਣਤੀ ਮਿਣਤੀ ਹੋ ਜਾਵੇ। ਕਹਿੰਦੇ ਕਿੰਨੇ ਕੁ ਸਮਾਧੀ ਲਾ ਕੇ ਪਰਮੇਸ਼ਰ ਦੇ ਪਿਆਰ ਵਿੱਚ ਜੁੜਦੇ ਹੋ ਸਕਦਾ, ਉਹਨਾਂ ਦੀ ਵੀ ਗਿਣਤੀ ਹੋ ਜਾਵੇ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਤੁਹਾਡੇ ਗੁਣਾਂ ਦੀ ਗਿਣਤੀ ਨਹੀਂ, ਤੁਹਾਡੇ ਗੁਣ ਕਿੱਡੇ ਵੱਡੇ ਨੇ, ਤੁਸੀਂ ਆਪ ਕਿੰਨੇ ਵੱਡੇ ਹੋ, ਇਹਦੀ ਗਿਣਤੀ ਮਿਣਤੀ ਹੋ ਹੀ ਨਹੀਂ ਸਕਦੀ, ਹੋ ਹੀ ਨਹੀਂ ਸਕਦੀ। ਜਿਹੜਾ ਤੁਹਾਡਾ ਨਾਮ ਜਪੇਗਾ, ਬੰਦਗੀ ਕਰੇਗਾ, ਤੁਹਾਡੇ ਨਜ਼ਦੀਕ ਪਹੁੰਚੇਗਾ। ਨਜ਼ਦੀਕ ਪਹੁੰਚ ਕੇ ਵੀ ਜੇ ਕਹੇਗਾ ਨਾ ਮੈਂ ਤੁਹਾਡੇ ਗੁਣਾਂ ਦਾ ਅੰਤ ਪਾ ਲੈਣਾ, ਉਹਦਾ ਭੁਲੇਖਾ ਹੈ। ਜਿੰਨੀ ਨੇੜੇ ਪਹੁੰਚੀ ਜਾਏਗਾ ਉਹਨਾਂ ਕਹੀ ਜਾਏਗਾ ਗੁਰੂ ਅਮਰਦਾਸ ਤੁਸੀਂ ਬੇਅੰਤ ਹੋ, ਤੁਸੀਂ ਬੇਅੰਤ ਹੋ, ਤੁਸੀਂ ਬੇਅੰਤ ਹੋ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਹੁਣ ਪੂਰੇ ਰਸ ਦੇ ਵਿੱਚ ਬੋਲਿਓ, ਥੋੜਾ ਜਿਹਾ ਅਰਥ ਪਤਾ ਹੋਣ ਨਾ ਬਾਣੀ ਪੜਨ ਦਾ ਹੋਰ ਸਵਾਦ ਆਉਂਦਾ ਹੈ। ਕਰਿਓ ਕਿਰਪਾ, ਕਿਵੇਂ ਕਹਿ ਰਹੇ? ਰਵ ਸਸ ਕਿਰਨ ਉਦਰ ਸਾਗਰ ਕਾ, रव सस किरण उदर सागर का। बोलो रव सस किरण उदर सागर का, रव सस किरण उदर सागर को, गंग तरंग अंत को पावे। गंग तरंग अंत को पावे, तेरी उपमा तो है बन आवे, तेरी उपमा तो है बन आवे, उपमा तो है बन आवे। करो बड़ियां, तेरी उपमा तो है बन आवे। धन गुरु रामदास जी, सारे आखो ना जी धन गुरु रामदास जी, धन गुरु रामदास जी। प्यार नाल आखो धन बाबा। रुद्र ध्यान ज्ञान सतगुर के,
रुद्र ध्यान ज्ञान सतगुर के। रुद्र ध्यान ज्ञान सतगुर के। रुद्र ध्यान ज्ञान सतगुर के। कब जन पल उन्हें जो गावे। रस लो। कब जन पल उन्हें जो गावे। तेरी उपमा तो है बन आवे। तेरी उपमा तो है बन आवे। तेरी उपमा तो है बन आवे। सारे कीर्तन करो। तेरी उपमा तो है बन आवे। पल्ले अमरदास गुण तेरे। पल्ले अमरदास गुण तेरे। तेरी उपमा तो है बन आवे। तेरी उपमा तो है बन आवे। गज के। तेरी उपमा तो है बन आवे। तेरी उपमा तो है बन आवे। पल्ले अमरदास गुण तेरे। पल्ले अमरदास गुण तेरे। तेरी उपमा तोय बन आवे। तेरी उपमा तोहे बन आवे। बोलो। तेरी उपमा तोहे बन आवे। जेवा एक कमन गुण कहिए बेसुमार बेअंत। स्वामी तेरो अंत न किन्ही लहिए। कोट पराध हमारे खंडो अनक विधि समझावो। हम अज्ञान अल्प मत थोरी तुम आपन बिरद रखावो। तुमरी शरण तुम्हारी आशा। बोलो। तुमरी शरण तुम्हारी आशा। तुम ही सजन सुहेले। राखो राखण खार दयाला। नानक करके बोले। तेरी उपमा तोय बन आवे। तेरी उपमा। बोलो। तोय बन आवे। तेरी उपमा तोय बन आवे। तेरे कमन कमन गुण कह कह गावा। बोलो। तेरे कमन कमन गुण कह कह गावा। तू गुणी निधाना। तू साहिब गुणी निधाना। तू साहिब गुणी निधाना। तुमरी महिमा वर्ण न साको। बोलो। तुमरी महिमा वर्ण न साको। तू ठाकुर ऊंच भगवाना। तेरी उपमा तोय बन आवे। तेरी उपमा। बोलो जी। तोहे बन आवे। मेरे लाल जियो। ओ मेरे लाल जियो। मेरे लाल जियो। अरे बोलो। मेरे लाल जियो। जी मेरे लाल जियो। मेरे लाल जियो। मेरे लाल जियो। मेरे लाल जियो। तेरा अंत न जाना। तू जल थल महियल भरपूर लीना। बोलो। तू जल थल महियल भरपूर लीना। तू आपे सर्व समाना। तेरी उपमा तोय बन आवे। तेरी उपमा। गज के।
तोहे बन आवे। तेरी उपमा करोगे किरपा मेरे तो बाद वीर तीजे हिस्से च भैणा गज के बोलियो एक एक चों पंजां पंजां दी आवाज आवे। पिता जी दा आगमन पुरब दा देने पूरियां खुशियां लैना थोड़े जे मिनट बाकी ने ते गज के हाजरी लायो मेरी बेनती कोई ढिला ना बोलियो जी। पल्ले अमरदास गुण तेरे पल्ले अमरदास गुण तेरे पल्ले अमरदास गुण तेरे। सारे वीर बोलो पल्ले अमरदास गुण तेरे। सारियां भैणां बोलो पल्ले। वाह वाह पल्ले तेरी उपमा तो है बन आवे। तेरी उपमा तो है बन आवे। तेरी उपमा तो है बन मेरे वीर गजो तेरी उपमा तो है बन मेरियां भैणां बोलो थोड़ा होर जोर लाओ गज्जो। मेरे साहिबा मेरे साहिबा मेरे साहिबा मेरे साहिबा मेरे साहिबा मेरे साहिबा। बोलो मेरे गज के वाह। कौन जाने गुण तेरे कौन जाने गुण तेरे कौन जाने गुण तेरे कौन जाने गुण तेरे। बोलो जी कौन जा मेरे साहिबा कौन जाने गुण तेरे कहे न जानी औगण मेरे। तेरी उपमा तो है बन आवे। तेरी उपमा तो है बन आवे। तेरी उपमा तो है बन आवे। गज के तेरी उपमा तो है बन आवे। भैणा तेरी तेरी उपमा तो है बन आवे। तेरी उपमा तो है बन आवे। उपमा तो है बन आवे। तेरी उपमा तो है बन आवे। बोलो जी तेरी वाह। तेरी उपमा तेरी उपमा तेरी उपमा तेरी उपमा तेरी उपमा तो है बन आवे जी। तेरी उपमा तो है बन आवे। तेरी उपमा तो है बन आवे। उपमा तो है बन आवे। तेरी उपमा तो है बन आवे। गुरु वाह खड़काओ खंडा शब्द दा गुरु 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 कोई ढिला ना पवे। गुरु 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 वाहिगुरू 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 वाहिगुरू
ਵਾਹਿਗੁਰੂ ਵਾਹਿਗੁਰੂ ਗੱਜ ਕੇ ਗੱਜ ਕੇ ਵਾਹਿਗੁਰੂ 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 ਗਿਣਤੀ ਜ਼ਿਆਦਾ ਹੈ ਆਵਾਜ਼ ਥੋੜੀ ਘੱਟ ਹੈ ਗੱਜ ਕੇ ਵਾਹਿਗੁਰੂ 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 ਤੁਹਾਡੀ ਆਵਾਜ਼ ਸੁਣਨੀ ਹੁਣ ਗੱਜ ਕੇ ਵਾਹਿਗੁਰੂ 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 ਇਹ ਘੜੀਆਂ ਮੁੜਨੀ ਜੇ ਲੱਭਣੀਆਂ ਵਾਹਿਗੁਰੂ ਵਾਹਿਗੁਰੂ ਲੈ ਲਓ ਲਾਹਾ ਗੱਜ ਕੇ ਗੱਜ ਕੇ ਲੈ ਲਓ ਖੁਸ਼ੀਆਂ ਲੈ ਲਓ ਖੁਸ਼ੀਆਂ ਵਾਹਿਗੁਰੂ 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 तेरी उपमा तोहे बन आवे तेरी उपमा तोहे बन आवे तेरी ਉਪਮਾ ਤੋਹੇ ਬਨ ਆਵੇ ਤੇਰੀ ਉਪਮਾ ਤੋਹੇ ਬਨ ਆਵੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ ਵੇਖੋ ਸਮਾਂ ਆਪਣੀ ਰਫ਼ਤਾਰ ਨਾਲ ਭੱਜਦਾ ਹੀ ਜਾ ਰਿਹਾ ਹੈ 22-23 ਮਿੰਟ ਰਹਿ ਗਏ ਨੇ ਆਪਣੇ ਕੋਲ ਬਾਕੀ ਹੋਰ ਤੇ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਹੀ ਆਪਾਂ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਜਿੱਥੇ ਜਿੱਥੇ ਵੀ ਬੈਠੇ ਹੋ ਨਾ ਬਸ ਮਨਾਂ ਨੂੰ ਟਿਕਾਇਓ ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ ਬਸ 22-23 ਮਿੰਟ ਦਾ ਸਮਾਂ ਆਪਣੇ ਕੋਲ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ ਜਿਉਂ ਜੇ ਮੈਂ ਇਉਂ ਕਹਿਣਾ ਉਹ ਗੁਰੂ ਅਮਰਦਾਸ ਜਿੱਥੇ ਆਪ ਨਿਰੰਕਾਰ ਨੇ ਰੱਬ ਨੇ ਦਾਤੇ ਨੇ ਪਰਮੇਸ਼ਰ ਨੇ ਉੱਥੇ ਪਿਆਰਿਓ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੱਜ ਆਗਮਨ ਪੁਰਬ ਹੈ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਇੱਕ ਇਨਕਲਾਬ ਪੈਦਾ ਕੀਤਾ ਸਤੀ ਪ੍ਰਥਾ ਨੂੰ ਬੰਦ ਕਰਵਾਇਆ ਘੁੰਡ ਦੀ ਪ੍ਰਥਾ ਨੂੰ ਬੰਦ ਕਰਵਾਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੈਂ ਜਿਵੇਂ ਪਹਿਲੇ ਕਿਹਾ ਨਾ ਵਡਿਆਈਆਂ ਪੂਰੀਆਂ ਕੋਈ ਕਰ ਹੀ ਨਹੀਂ ਸਕਦਾ ਜਿਹੜਾ ਮਰਜ਼ੀ ਪੱਖ ਲੈ ਲਓ ਮਹਾਰਾਜ ਜੀ ਦੇ ਜੀਵਨ ਦਾ ਤੁਹਾਡੇ ਅੰਦਰੋਂ ਨਿਕਲੇਗਾ ਗੁਰੂ ਅਮਰਦਾਸ ਜੀ ਤੁਸੀਂ ਬੇਅੰਤ ਹੋ ਤੇਰੀ ਉਪਮਾ ਤੋਹੇ ਬਨ ਆਵੇ ਹੈ ਜੀ ਇਹੋ ਹੀ ਨਿਕਲੇਗਾ ਅੱਜ ਇੱਕ ਪੱਖ ਮੈਂ ਲੈਣਾ ਇੱਕ ਪੱਖ ਉਹ ਵੀ ਬਸ ਪੰਛੀ ਝਾਤ ਵੇਖੋ ਪਿਆਰਿਓ ਸਾਡੇ ਵਿੱਚ ਹੋ ਸਕਦਾ ਕਈ ਇਹੋ ਜਿਹੇ ਬੈਠੇ ਹੋਣ ਉਮਰ ਵੱਧ ਗਈ ਹੈ ਤੇ ਕਈ ਵਾਰੀ ਬੰਦਾ ਨਾ ਵਧੀ ਹੋਈ ਉਮਰ ਵੱਲ ਵੇਖ ਕੇ ਪਤਾ ਕੀ ਕਹਿੰਦਾ ਬਈ ਹੁਣ ਮੈਂ ਕਿਸੇ ਕੰਮ ਜੋਗਾ ਰਿਹਾ ਨਹੀਂ ਹੁਣ ਮੈਂ ਕੁਝ ਕਰ ਨਹੀਂ ਸਕਦਾ ਆਪਣੇ ਮਾਈਂਡ ਨੂੰ ਇਸ ਹਿਸਾਬ ਨਾਲ ਕਈ ਵਾਰੀ ਬੰਦਾ ਸੈੱਟ ਕਰ ਲੈਂਦਾ ਉਮਰ ਮੇਰੀ ਹੋ ਗਈ 50 ਸਾਲ 55 ਸਾਲ 60 ਸਾਲ ਦੀ ਹੁਣ ਤੇ ਮੈਂ ਕੁਝ ਨਵਾਂ ਟਰਾਈ ਕਰ ਹੀ ਨਹੀਂ ਸਕਦਾ ਨਾ ਕੋਈ ਕਾਰੋਬਾਰ ਕਰ ਸਕਦਾ ਨਾ ਮੈਂ ਕੋਈ ਸੇਵਾ ਕਰ ਸਕਦਾ ਨਾ ਮੈਂ ਕਿਤੇ ਕੋਈ ਭੱਜ ਦੌੜ ਕਰ ਸਕਦਾ ਕਈ ਵਾਰੀ ਇਹੋ ਜਿਹਾ ਸਿਸਟਮ ਬਣ ਜਾਂਦਾ ਬਜ਼ੁਰਗਾਂ ਦੀ ਤੇ ਗੱਲ ਛੱਡੋ ਕਈ ਵਾਰੀ ਨੌਜਵਾਨਾਂ ਦੇ ਅੰਦਰ ਵੀ ਇੰਨੀ ਢੈਂਦੀ ਕਲਾ ਆ ਜਾਂਦੀ ਏ ਆਹ ਕੰਮ ਨੂੰ ਹੱਥ ਪਾਇਆ ਬਣਿਆ ਨਹੀਂ ਦੂਜੇ ਨੂੰ ਹੱਥ ਪਾਇਆ ਬਣਿਆ ਨਹੀਂ ਤੀਜੇ ਨੂੰ ਹੱਥ ਪਾਇਆ ਬਣਿਆ ਨਹੀਂ ਚਲੋ ਛੱਡੋ ਹੁਣ ਕੁਝ ਟਰਾਈ ਕਰਨਾ ਹੀ ਨਹੀਂ ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇਹ ਬੜਾ ਪਿਆਰਾ ਪੱਖ ਅੱਜ ਲੈ ਕੇ ਜਾਇਓ
ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਪਤਾ ਕੀ ਕਹਿੰਦਾ ਹੈ? ਉਹ ਪਿਆਰਿਆ, ਜੇ 20 ਚਾਬੀਆਂ ਪਈਆਂ ਨਾ 19 ਲਾ ਲਈਆਂ ਹੀ ਤਾਂ ਵੀ ਹੌਸਲਾ ਨਾ ਢਾ। ਤਾਲਾ 19 ਚਾਬੀਆਂ ਨਾਲ ਨਹੀਂ ਖੁੱਲਿਆ, 20 ਵੀ ਲਾ ਲੈ, ਖੁੱਲ ਜਾਏਗਾ ਤਾਲਾ। ਉਦਮ ਨਾ ਛੱਡ। ਗੁਰੂ ਅਮਰਦਾਸ ਜੀ ਦਾ ਜੀਵਨ ਤੁਹਾਨੂੰ ਪੁਕਾਰ ਪੁਕਾਰ ਕੇ ਕਹੇਗਾ, ਉਹ ਤੂੰ ਤੇ ਏਡੀ ਛੋਟੀ ਉਮਰ ਦੇ ਵਿੱਚ ਢੇਰੀ ਢਾ ਦਿੱਤੀ। ਮੇਰੀ ਤੇ 60 ਸਾਲ ਦੀ ਉਮਰ ਸੀ ਜਦੋਂ ਮੈਂ ਗਾਗਰ ਢੋਣੀ ਸ਼ੁਰੂ ਕੀਤੀ ਏ। ਸਤਿ ਸ੍ਰੀ ਅਕਾਲ। 60 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਜੀ ਤਕਰੀਬਨ 25 ਸਾਲ ਵੱਡੇ ਸੀ। 25 ਸਾਲ ਤੇ 60 ਸਾਲ ਦੀ ਉਮਰ ਦੇ ਵਿੱਚ ਗਾਗਰ ਦੀ ਸੇਵਾ ਸ਼ੁਰੂ ਕੀਤੀ। ਅੱਜ ਵੀ ਦਮਦਮਾ ਸਾਹਿਬ ਉਹ ਜਗ੍ਹਾ ਮੌਜੂਦ ਹੈ, ਜਾ ਕੇ ਦਰਸ਼ਨ ਕਰਿਓ। ਉੱਥੇ ਮਹਾਰਾਜ ਜੀਆਂ ਨੇ ਜਦੋਂ ਪਹੁੰਚਣਾ, ਉੱਥੋਂ ਤੱਕ ਪਿੱਛੇ ਪੈਰੀ ਤੁਰਨਾ ਤੇ ਉੱਥੇ ਪਹੁੰਚ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਹਾਜ਼ਰੀ ਲਾਉਣੀ ਤੇ ਮਾਫੀ ਮੰਗਣੀ। ਸਾਹਿਬ ਜੀ ਹੁਣ ਮਾਫੀ ਦੇਣਾ, ਤੁਹਾਡੇ ਵੱਲੋਂ ਪਿੱਠ ਹੋ ਰਹੀ, ਹੁਣ ਮੈਂ ਅੱਗੇ ਜਾਣਾ। ਇੱਥੋਂ ਮੋੜ ਆਉਂਦਾ ਹੈ, ਨਾ ਚਾਹੁੰਦਿਆਂ ਹੋਇਆਂ ਵੀ ਮੈਨੂੰ ਮੁੜਨਾ ਪੈਣਾ ਹੈ, ਮੈਨੂੰ ਖਿਮਾ ਕਰ ਦੇਣਾ। ਤੇ 12 ਸਾਲ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ। ਹੁਣ ਤੁਸੀਂ ਸਿਆਣੇ ਹੋ। 12 ਸਾਲਾਂ ਦੀ ਉਮਰ ਦੇ ਵਿੱਚ ਪਿਆਰਿਓ, ਕੋਈ ਹਨੇਰੀ ਨਹੀਂ ਆਈ, ਝੱਖੜ ਨਹੀਂ ਆਏ, ਸਰੀਰ ਢਿੱਲਾ ਨਹੀਂ ਹੋਇਆ, ਮੌਸਮ ਨਹੀਂ ਬਦਲਿਆ ਕਿ ਕੀ ਨਹੀਂ ਹੋਇਆ ਹੋਏਗਾ। ਪਰ ਕਿੱਡੀ ਹੈਰਾਨਗੀ ਦੀ ਗੱਲ ਏ, ਗੁਰੂ ਅਮਰਦਾਸ ਜੀ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਾਵੇਂ ਜਿੰਨੀਆਂ ਮਰਜ਼ੀ ਹਨੇਰੀਆਂ ਝੁੱਲੀਆਂ, 12 ਸਾਲਾਂ ਦੇ ਸਮੇਂ ਦੇ ਵਿੱਚ ਜਿੰਨੇ ਮਰਜ਼ੀ ਝੱਖੜ ਝੁੱਲੇ, 12 ਸਾਲਾਂ ਦੇ ਸਮੇਂ ਦੇ ਵਿੱਚ ਸਿਹਤ ਵੀ ਭਾਵੇਂ ਜਿੰਨੀ ਮਰਜ਼ੀ ਢਿੱਲੀ ਹੋਈ, ਜਿੰਨੇ ਮਰਜ਼ੀ ਦੁੱਖ ਸੁੱਖ ਸਰੀਰ ਤੇ ਆਏ, ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਨੂੰ 12 ਸਾਲ ਇਸ਼ਨਾਨ ਕਰਾਉਣ ਦੀ ਸੇਵਾ ਕੀਤੀ ਤੇ 12 ਸਾਲਾਂ ਵਿੱਚ ਇੱਕ ਵੀ ਨਾਗਾ ਨਹੀਂ ਪੈਣ ਦਿੱਤਾ। ਸਤਿ ਸ੍ਰੀ ਅਕਾਲ। 12 ਸਾਲਾਂ ਵਿੱਚ ਇੱਕ ਨਾਗਾ ਨਹੀਂ। ਆ ਜਦੋਂ ਗੁਰੂ ਅਮਰਦਾਸ ਜੀ ਦਾ ਆਹੀ ਪੱਖ ਸੁਣਦੇ ਅੰਦਰ ਸਪਿਰਿਟ ਨਹੀਂ ਆਉਂਦੀ। ਮੈਂ ਤੇ ਢੇਰੀਆਂ ਢਾ ਕੇ ਬੈਠਾ ਹੋਇਆ, ਪਰ ਜਿਨ੍ਹਾਂ ਦਾ ਮੈਂ ਆਗਮਨ ਪੁਰਬ ਮਨਾਉਣ ਆਇਆ ਉਹਨਾਂ ਨੇ ਤੇ ਨਾਰਾ ਦੇ ਦਿੱਤਾ, ਗੁਰਮੁਖ ਬੁੱਢੇ ਕਦੇ ਨਾ ਹੀ। ਬੁੱਢੇ ਹੈ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। 12 ਸਾਲਾਂ ਦੇ ਸਮੇਂ ਦੇ ਵਿੱਚ ਕਿੰਨੇ ਬੋਲ ਕਬੋਲ ਸੁਣੇ ਨੇ ਗੁਰੂ ਅਮਰਦਾਸ ਜੀ ਨੇ। ਇੱਥੋਂ ਤੱਕ ਲੋਕਾਂ ਨੇ ਕਿਹਾ ਜੀ ਕੁੜਮਾਂ ਦੇ ਬੂਹੇ ਤੇ ਬੈਠਾ ਹੈ ਜੀ, ਬੱਚੇ ਰੋਟੀ ਨਹੀਂ ਦਿੰਦੇ, ਇਹ ਤੇ ਕੁੜਮਾਂ ਦੇ ਬੂਹੇ ਤੇ ਬੈਠਾ। ਪਰ ਮਹਾਰਾਜ ਨੇ ਪਰਵਾਹ ਹੀ ਨਹੀਂ ਕੀਤੀ, ਪਰਵਾਹ ਹੀ ਨਹੀਂ, ਸਭ ਨੂੰ ਇਗਨੋਰ ਕੀਤਾ। ਇਗਨੋਰ, ਮੈਨੂੰ ਤੁਹਾਡੀ ਚਿੰਤਾ ਨਹੀਂ, ਮੈਨੂੰ ਤੇ ਬਸ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਣੀ ਹੈ। ਮੈਂ ਤੇ ਮਾਲਕ ਪਿਤਾ ਦੀ ਖੁਸ਼ੀ ਲੈਣੀ ਹੈ। ਮੈਂ ਤੇ ਬਸ ਮਹਾਰਾਜ ਦੇ ਵੱਲ ਆਪਣਾ ਧਿਆਨ ਰੱਖਣਾ ਹੈ। ਤੁਹਾਡੇ ਵੱਲ ਜੇ ਮੈਂ ਧਿਆਨ ਕਰਾਂਗਾ ਤੇ ਫਿਰ ਮੇਰਾ ਜਿਹੜਾ ਮੇਨ ਲਕਸ਼ ਹੈ, ਜਿਹੜਾ ਮੇਰਾ ਮੇਨ ਮੋਟਿਵ ਹੈ, ਜਿਹੜਾ ਮੇਰਾ ਮੇਨ ਨਿਸ਼ਾਨਾ ਹੈ, ਗੁਰੂ ਦੀ ਖੁਸ਼ੀ ਲੈਣ ਵਾਲਾ, ਉਸ ਨਿਸ਼ਾਨੇ ਤੋਂ ਮੈਂ ਫਿਰ ਇੱਧਰ ਉੱਧਰ ਹੋ ਜਾਵਾਂਗਾ। ਆਖੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੱਧ ਜੀ। 12 ਸਾਲ ਸੇਵਾ ਤੇ ਜਦੋਂ 12 ਸਾਲ ਮੁਕੰਮਲ ਹੋਏ, ਤੁਹਾਨੂੰ ਪਤਾ ਹੀ ਹੈ, ਜੁਲਾਏ ਦੀ ਖੱਡੀ ਦੇ ਨਾਲ ਪੈਰ ਅਟਕਿਆ, ਮਾਰੇ ਡਿੱਗ ਪਏ। ਆਪ ਡਿੱਗੇ ਪਰ ਗਾਗਰ ਨਹੀਂ ਡਿੱਗਣ ਦਿੱਤੀ। ਤੇ ਅੰਦਰੋਂ ਆਵਾਜ਼ ਮਾਰਦਾ, ਜੁਲਾਹਾ ਕੌਣ ਹੈ ਬਾਹਰ? ਤੇ ਜੁਲਾਹੀ ਕਹਿੰਦੀ, ਹੋਰ ਕੌਣ ਹੋਣਾ, ਚਿੰਤਾ ਨਾ ਕਰੋ, ਕੋਈ ਚੋਰ ਚਾਰ ਨਹੀਂ ਆਇਆ ਬਾਹਰ, ਮੈਨੂੰ ਪਤਾ ਕੋਈ ਹੋਰ ਨਹੀਂ, ਅਮਰੂ ਨਿਥਾਵਾਂ ਹੈ ਜਿਹੜਾ ਕੁੜਮਾਂ ਦੇ ਬੂਹੇ ਦੇ ਉੱਤੇ ਬੈਠਾ ਹੈ। ਤੇ ਉਸ ਵੇਲੇ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਾਬਤ ਉਹ ਜੁਲਾਈ ਕਹਿੰਦੀ, ਇਹ ਅਮਰੂ ਬੇਨਵਾ ਹੋਗਾ, ਸਦਾ ਹੈ ਭਟਕਤਾ ਫਿਰਤਾ, ना कबहू चैन करता, बकारा हो तो ऐसा हो। बोली मारी, बकारा मतलब बोली मारी। वो की कहती, ये अमरू बेनवा होगा, सदा है भटकता फिरता, ना कबहू चैन करता, बकारा हो तो ऐसा हो।
ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਸਹਿਜੇ ਬਚਨ ਨਿਕਲਿਆ, ਕਹਿੰਦੇ ਦੀਵਾਨੀ क्या भक्ति है गुरु की शान में, उसी दम हो गई पागल, इशारा हो तो ऐसा हो। हैं जी, गुरु अमरदास पातशाह दे कन्ना च जदों आवाज पई ना, कहंदे ओ दीवानी ओ झल्लीए ये की कही जानी है, और जिन्हों गुरु अंगद साहब सच्चे पातशाह जी दे चरणां विच थां मिलिया होवे ना, ओ निथावां नहीं हुंदा। जिन्हों गुरु अंगद साहब ने अपने चरणों में बिठा लिया होवे, वो कोई नियासरा नहीं हुंदा, वो निथावा नहीं हुंदा। और चलिए इहो जिहियां गल्लां गुरु दी शान विच ना कह दीवानी, क्या भक्ति है गुरु की शान में, उसी दम हो गई पागल, इशारा हो तो ऐसा हो। बस उसे वेले ने अपने कपड़े पाड़ने शुरू कर दिते, अपने वाल पटने शुरू कर दिते। महाराज गुरु अमरदास आए, गुरु अंगद साहब नूं इशनान करवाया, जदों दिन चढ़िया जुलाहा आ गया, जदों आया अपनी घर वाली नूं जुलाई नूं जिहड़ी झल्ली हो गई, दीवानी हो गई, उन्होंने लैके महाराज इहदे उत्ते किरपा दृष्टि करो। गुरु अंगद साहब कहंदे होया कि जदों सारी गल सुनाई कि इहदे मूंहों निकलिया गुरु अमरदास जी दी शान दे खिलाफ बचन, तुहाडी शान दे खिलाफ बचन निकले, ते उस वेले जदों सारी गल सुनाई इदां इन्हां दे मूंहों निकलिया दीवानी, ते उदों दी झल्ली हो गई। गुरु अमरदास सच्चे पातशाह जी नूं अपने गल दे नाल लाया गुरु अंगद साहब ने। पता की कहंदे, कहंदे मैं बस आखी दिन दा इंतजार कर रहा सा कदों तुसीं डिगो, क्योंकि जदों फल पक जाता है ना, टाण नालों डिग जाता है, जदों रस भर जाता है पक जाता है, जदों दूजियां दे लाभ देण योग बन जाता है ना, बस आखी दिन नूं उडीकदे सां। महाराज ने उस वेले छाती नाल लाया, ते प्रिंसीपल सतबीर सिंह जी ने वो 12 वर लिखे, कहंदे छाती नाल ला के 12 वर दिते, तुम हो निथावन के थान, कर हो निमाने मान, न्यासरियां दे आसरे, ने धरियां दी धिर, ने धीरां दी धीर, पीरां दे पीर, दयाल गई बहौड़, जगत बंदी छोड़, भन्नन घड़न समरथ, सब जीव का जिस हथ। आखो धन गुरु रामदास जी, धन गुरु रामदास। 12 वर दिते गुरु अंगद साहब सच्चे पातशाह जी ने, ते अपनी छाती नाल लाया, ते कहंदे कौन कहंदा तुसी नियासरे हो, कौन कहंदा तुसी ने घरे हो, कौन कहंदा तुहानू किते थां नहीं मिलदी, तुसी ते हुण इहो जे बनोगे, ओ जेड़े नियासरे होणगे, जेड़े बेआसरे होणगे, तुहाडी शरण विच आ जाणगे, ओ तुसी उहनां नूं भी अपने चरणां विच थां दिया करोगे। है जी, तुहाडा जकारा ना विचे ही रह गया, गज के लाओ जकारा जे लाउणा है। सत श्री अकाल। देखो प्यारिओ, गुरु अमरदास सच्चे पातशाह बस आही गल महाराज दे जीवन विचों ले लो। देखो अपनी लिमिट तो बाहर निकल के गुरु अमरदास जी ने सेवा की। 60 साल की उम्र में कई ढेरियां ढा देंदे जी, मैं की कर सकदा, मेरे कोलों तो कुछ हो नहीं सकता, मैं किवें सेवा करा, मैं किवें सिमरन करा, मैं किवें अमृत वेला संभाला। पर गुरु अमरदास जी ने उम्र की परवाह नहीं की, अपनी लिमिट तो बाहर निकल के सेवा की। ते सच्ची गल है, ये गल सुन के तगड़ा जकारा आवे तुहाडे वल्लों। गुरु अमरदास जी ने लिमिट तो बाहर निकल के सेवा की, ते गुरु अंगद साहब ने अपना रूप बना के लिमिट लैस बख्शिशां गुरु अमरदास दी दी झोली च पा दित्तियां। लिमिट तो बाहर निकल के जदों सेवा की ना, लिमिट तो बाहर निकले ते गुरु अंगद साहब ने लिमिट लैस दातां पाईयां ने झोली दे विच, जिन्हां दी गिणती मिणती है ही नहीं। अपना रूप बनाता, गुरु नानक दा रूप बनाता, जोत टिका दित्ती अंदर। अज उन्हां दा आगमन देने, आखो वाहिगुरू जी, वाहिगुरू जी। धन गुरु रामदास जी, धन गुरु रामदास, धन गुरु रामदास जी, धन गुरु रामदास जी। प्यार नाल सारे आखो ने जी, धन बाबा देव सिंह। अज आ वड्डी सिੱਖਿਆ गुरु अमरदास जी दे जीवन चों लैके जाओ। अज जिन्ने नौजवान बैठे हो ना, ढेरियां ना ढाया करो, कदी ढेरियां ना ढाओ।
ਆਲਸੀ ਨਾ ਬਣੋ, ਉਦਮ ਕਰੀ ਚੱਲੋ। ਸਾਡਾ ਕੰਮ ਹੈ ਉਦਮ ਕਰਨਾ, ਸਾਡਾ ਕੰਮ ਹੈ ਮਿਹਨਤ ਕਰਨੀ, ਸਾਡਾ ਕੰਮ ਹੈ ਚੰਗੇ ਬੀਜ ਬੀਜਣੇ। ਮਿਹਨਤ ਦੇ ਉੱਤੇ ਰਹਿਮਤ ਅੱਜ ਨਹੀਂ ਤੇ ਕੱਲ ਉਹਨੇ ਕਰ ਹੀ ਦੇਣੀ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ। ਤੂੰ ਉਦਮ ਨਾ ਛੱਡ, ਢੇਰੀਆਂ ਨਾ ਢਾ, ਤੇਰੇ ਕੀਤੇ ਹੋਏ ਉਦਮ ਦੇ ਉੱਤੇ ਉਹਨੇ ਮੋਹਰ ਲਾਉਣੀ ਹੀ ਲਾਉਣੀ ਹੈ। ਇਹ ਮੇਰੀ ਬੇਨਤੀ, ਗੁਰੂ ਅਮਰਦਾਸ ਜੀ ਦਾ ਆਗਮਨ ਪੁਰਬ, ਮਹਾਰਾਜ ਦੇ ਬੇਅੰਤ ਗੁਣਾਂ ਦੇ ਵਿੱਚੋਂ ਇਹ ਉਦਮ ਕਰਨ ਦਾ ਗੁਣ ਅੱਜ ਘਰਾਂ 'ਚ ਲੈ ਕੇ ਜਾਇਓ। ਕੀਰਤਨ ਦੀ ਸਮਾਪਤੀ ਦਾ ਸਮਾਂ ਹੋ ਰਿਹਾ, 4-5 ਮਿੰਟ ਬਾਕੀ ਨੇ। ਪੰਕਤੀਆਂ ਮੈਂ ਪੜ੍ਹਨੀਆਂ, ਉਸ ਤੋਂ ਬਾਅਦ ਸਮਾਪਤੀ ਕਰਨੀ। ਜਿਹੜੇ ਪਰਿਵਾਰਕ ਮੈਂਬਰ ਬਣੇ, ਤੁਹਾਨੂੰ ਪਤਾ ਹੈ, ਅੰਮ੍ਰਿਤਸਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਭਾਈ ਸਾਹਿਬ ਜੀ ਗੁਰਇਕਬਾਲ ਸਿੰਘ ਜੀ ਦੀਆਂ ਸੀਸਾਂ ਦੇ ਨਾਲ ਜੋ ਪ੍ਰਾਰੰਭ ਹੋਇਆ, ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ, ਆ ਕੇ ਵੇਖੋ ਆਪਣੀਆਂ ਅੱਖਾਂ ਨਾਲ। ਉਸ ਸਕੂਲ ਵਿੱਚ ਜਿੱਥੇ ਬਾਕੀ ਬੱਚਿਆਂ ਕੋਲੋਂ ਨਾਰਮਲ ਫੀਸਾਂ, ਉੱਥੇ ਗ੍ਰੰਥੀ ਸਿੰਘਾਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਔਰ ਵਿਧਵਾ ਬੀਬੀਆਂ ਦੇ ਬੱਚੇ ਬਿਲਕੁਲ ਫ੍ਰੀ ਪੜ੍ਹ ਰਹੇ। ਮਨ ਦੀ ਭਾਵਨਾ ਹੈ ਛੋਟੇ ਤੋਂ ਛੋਟੇ ਬੱਚੇ ਗੁਰਮਤ ਨਾਲ ਜੋੜਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਸ ਸਕੂਲ ਦੇ ਵਿੱਚ ਸਿੱਖਿਆ ਲੈਣ ਵਾਲੇ ਡਾਕਟਰ ਬਣਨ, ਵਕੀਲ ਬਣਨ, ਜੱਜ ਬਣਨ, ਪਰ ਕੱਲੇ ਡਾਕਟਰ ਵਕੀਲ ਜੱਜ ਨਹੀਂ, ਗੁਰਮੁਖ ਡਾਕਟਰ, ਗੁਰਮੁਖ ਵਕੀਲ, ਗੁਰਮੁਖ ਜੱਜ ਬਣਨ। ਆਖੋ ਵਾਹਿਗੁਰੂ ਜੀ। ਆ ਕੇ ਤੱਕੋ ਜਰੂਰ, ਇਹ ਮੇਰੀ ਬੇਨਤੀ। ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਲੰਗਰ ਛਕਦਾ ਰੋਜ਼। ਉੱਥੇ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਰਾਮ ਤੀਰਥ ਰੋਡ ਸਟੇਸ਼ਨ ਤੋਂ 11 ਕਿਲੋਮੀਟਰ ਹੈ, 15 ਹੱਦ 20 ਮਿੰਟ ਦਾ ਰਾਹ ਹੈ। ਆਇਓ ਜਰੂਰ ਦਰਸ਼ਨ ਦੇਣਾ। ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚਲਦੀ ਫਿਰਦੀ ਜਿਹੜੀ, ਉਹ ਗੱਡੀ ਬਣਾਈ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਉਸੇ ਜਗ੍ਹਾ ਤੇ ਹਰ ਮਹੀਨੇ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਨਾਲ ਪਿਆਰਿਓ, ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਜਿਸ ਅਕੈਡਮੀ ਵਿੱਚ ਲੜਕਿਆਂ ਦਾ 2 ਸਾਲਾਂ ਦਾ ਗੁਰਮਤ ਦਾ ਕੋਰਸ, ਆ ਕੇ ਵੇਖੋ ਬੱਚੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰ ਰਹੇ, ਕੀਰਤਨ ਸਿੱਖ ਰਹੇ, ਤਬਲਾ ਸਿੱਖ ਰਹੇ, ਬੱਚਿਆਂ ਦੀ ਸਿਹਤ ਵੱਲ ਰਵੇ, ਘੋੜ ਸਵਾਰੀ ਵੀ, ਜਿਮ ਦਾ ਪ੍ਰਬੰਧ, ਇਹ ਸਭ ਕੁਝ ਬਿਲਕੁਲ ਫ੍ਰੀ ਨਿਸ਼ਕਾਮ ਚੱਲ ਰਿਹਾ। ਆ ਕੇ ਤੱਕੋ। ਉੱਥੇ ਹੀ ਹਸਪਤਾਲ, 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ, ਲਾਗਤ ਮੁੱਲ ਨਾਲ ਸਾਰੇ ਟੈਸਟ ਹੁੰਦੇ ਨੇ। ਡਿਜੀਟਲ ਐਕਸਰੇ 113 ਰੁਪਏ 'ਚ, ਜਿਹੜੀ ਦਵਾਈ ਬਾਜ਼ਾਰੋਂ 100 ਦੀ, ਉੱਥੇ 30 ਦੀ। ਤੇ ਜਿਹੜਾ ਆਪਣੇ ਮੂੰਹੋਂ ਕਹਦੇ ਦੇ ਨਹੀਂ ਸਕਦੇ, 500 ਮੰਨ ਲਓ ਬਿੱਲ ਬਣ ਗਿਆ, ਬਾਹਰ ਉਹਦਾ ਬਣਨਾ 2000 2500, ਇੱਥੇ 500 ਬਣਿਆ, ਨਹੀਂ ਦੇ ਸਕਦਾ, ਉਹਨੂੰ ਖਾਲੀ ਨਹੀਂ ਮੋੜਿਆ ਜਾਂਦਾ, ਤੁਹਾਡੇ ਦਸਵੰਧ ਵਿੱਚੋਂ ਉਹਨੂੰ ਵੀ ਦਵਾਈ ਦੇ ਦਿੱਤੀ ਜਾਂਦੀ। ਆ ਕੇ ਤੱਕੋ। ਤੇ ਦੂਜਾ ਯੂਨਿਟ ਨਾਲ ਹੀ ਬਖਸ਼ਿਆ ਮਹਾਰਾਜ ਨੇ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, 27 ਅਕਤੂਬਰ ਨੂੰ ਮਨ ਦੀ ਭਾਵਨਾ ਹੈ ਪਾਰਕ ਦੀ ਓਪਨਿੰਗ ਹੋ ਜੇ। ਤੇ ਉੱਥੇ ਹੀ ਮਹਾਰਾਜ ਜੀ ਦੀ ਕਿਰਪਾ ਨਾਲ ਸਰਾਂ ਵੀ ਗੁਰਦੁਆਰਾ ਸਾਹਿਬ। ਅਜੇ ਇਹ ਦੂਜਾ ਯੂਨਿਟ ਚਾਲੇ ਪੈ ਰਿਹਾ, ਸੇਵਾਵਾਂ ਪ੍ਰਾਰੰਭ ਹੋ ਰਹੀਆਂ। ਸਤਿਗੁਰਾਂ ਨੇ ਤੀਸਰਾ ਯੂਨਿਟ ਦੇ ਦਿੱਤਾ, ਬਟਾਲਾ ਰੋਡ ਅੰਮ੍ਰਿਤਸਰ ਸਾਹਿਬ, ਬਿਲਕੁਲ ਰੋਡ ਦੇ ਉੱਤੇ, ਬਟਾਲਾ ਰੋਡ ਪਠਾਨਕੋਟ ਜਿਹੜੀ ਰੋਡ ਹੈ ਉਹਦੇ ਉੱਤੇ ਹੀ 4.5 ਏਕੜ ਉਹ ਜਗ੍ਹਾ, ਜਿੱਥੇ ਸਕੂਲ ਹਸਪਤਾਲ ਬਣਨਾ ਹੈ, ਨਾਲ ਬਾਬੇ ਨਾਨਕ ਦੀ ਰਸੋਈ। 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। 2 ਚੀਜ਼ਾਂ ਇਹ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਉਹ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਦਸੰਬਰ ਦੇ ਮਹੀਨੇ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ, ਜਿਵੇਂ ਤੁਸੀਂ ਕਰਨੀ ਚਾਹੋ ਕਰ ਸਕਦੇ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਅਸੀਂ ਟਰਸਟ ਨੂੰ ਭੇਜਣੀ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਆਉਂਦੇ ਨੇ, ਆਪ ਜੀ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਪਠਾਨਕੋਟ ਸ਼ੁਕਰਾਨਾ ਪਿਤਾ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਾਏ, ਇੱਥੋਂ ਦੇ ਪ੍ਰਬੰਧਕਾਂ ਦਾ, ਇਹ ਜਿੰਨੇ ਵੀ ਗੁਰੂ ਕੇ ਲਾਲ ਨੇ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਰੇ ਪ੍ਰੇਮ ਵਾਲੇ। ਇਹ ਆਓ ਇੱਕ ਵਾਰੀ ਪੰਕਤੀ ਪੜੋ, ਕੀਰਤਨ ਦੀ ਸਮਾਪਤੀ ਹੈ ਜੀ। ਸਾਰੇ ਪਿਆਰ 'ਚ ਕਹਿਣਾ, ਤੇਰੀ ਉਪਮਾ ਤੋਹੇ ਪਨਹਾਵੇ, ਤੇਰੀ ਉਪਮਾ ਤੋਹੇ ਪਨਹਾਵੇ, ਉਪਮਾ ਤੋਹੇ ਪਨਹਾਵੇ, ਤੇਰੀ ਉਪਮਾ ਤੋਹੇ ਪਨਹਾਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ
ਤੋਹੇ ਬਨ ਆਵੇ। ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਗੁਰੂ ਵਾਹਿਗੁਰੂ ਵਾਹਿਗੁਰੂ ਸਮਾਪਤੀ। ਵਾਹਿਗੁਰੂ ਗੱਜ ਕੇ ਗੱਜ ਕੇ ਵਾਹਿਗੁਰੂ 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 ਤੁਹਾਡੀ ਆਵਾਜ਼ ਗੱਜ ਕੇ ਆਵੇ ਜੀ, ਗੱਜ ਕੇ। ਵਾਹਿਗੁਰੂ 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 ਵਾਹ ਵਾਹ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਤੇਰੀ ਉਪਮਾ ਤਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਜੀ ਤੇਰੀ ਉਪਮਾ ਤੇਰੀ ਉਪਮਾ ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਭਲੇ ਅਮਰਦਾਸ ਗੁਣ ਤੇਰੇ, ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ। ਤੇਰੀ ਉਪਮਾ ਤੋਹੇ ਬਨ ਆਵੇ। ਇਤਨੀ ਕੁ ਸੇਵਾ ਪ੍ਰਵਾਨ ਕਰਿਓ। ਤੇ ਮੇਰੀ ਬੇਨਤੀ, ਮਾਤਾ ਪਿਤਾ ਬਣ ਕੇ ਦੋਵੇਂ ਹੱਥ ਸੁਰਤੀ ਦੇ ਨਾਲ ਸਾਡੇ ਸਿਰ ਦੇ ਉੱਤੇ ਰੱਖ ਦਿਓ ਤੇ ਫਤਿਹ ਇੱਕ ਵਾਰੀ ਗੱਜ ਕੇ ਬੁਲਾ ਦਿਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ CBSE ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ ਅਤੇ ਜਿਨ੍ਹਾਂ ਦੀਆਂ 3 ਬੇਟੀਆਂ ਹਨ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾਂਦੀ ਹੈ। ਨਾਲ ਹੀ ਇਸੇ ਅਸਥਾਨ ਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ ਹੈ, ਜਿੱਥੋਂ ਰੋਜ਼ਾਨਾ ਤਕਰੀਬਨ 2000 ਤੋਂ ਵੀ ਵੱਧ ਪ੍ਰੇਮੀ ਗੁਰੂ ਕਾ ਲੰਗਰ ਛਕਦੇ ਨੇ। ਇਹਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਵੀ ਚੱਲ ਰਹੀ ਹੈ, ਜਿਸ ਦੇ ਰਾਹੀਂ ਦੁਪਹਿਰ ਦੇ ਸਮੇਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਹੀ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ ਟਰਸਟ ਵੱਲੋਂ ਚਲਾਈ ਜਾ ਰਹੀ ਹੈ, ਜਿੱਥੇ 10ਵੀਂ 11ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਥਿਆ ਅਤੇ ਹਾਜ਼ਰ ਨਾਜ਼ਰ ਸੇਵਾ ਸੰਬੰਧੀ ਸਿਖਲਾਈ, 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ, ਸ਼ਹੀਦ ਸਿੰਘਾਂ ਅਤੇ ਸੰਤ ਮਹਾਪੁਰਸ਼ਾਂ ਦੇ ਜੀਵਨ ਦੀ ਮੁੱਢਲੀ ਜਾਣਕਾਰੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੇ ਆਧਾਰ ਤੇ ਕੀਰਤਨ, ਤਬਲਾ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ ਦੀਆਂ ਵਿਸ਼ੇਸ਼ ਕਲਾਸਾਂ ਅਤੇ ਘੋੜਸਵਾਰੀ ਵੀ ਸਿਖਾਈ ਜਾਂਦੀ ਹੈ। ਗੁਰਬਾਣੀ ਪ੍ਰਚਾਰ ਲਈ ਇਸੇ ਹੀ ਅਸਥਾਨ ਤੇ ਸਹਿਜ ਧੁਨ ਆਡੀਓ ਵੀਡੀਓ ਸਟੂਡੀਓ ਵੀ ਚੱਲ ਰਿਹਾ ਹੈ,
ਸਾਧ ਸੰਗਤ ਜੀ ਦਿਨੋ ਦਿਨ ਇਸ ਸਥਾਨ ਤੇ ਸੇਵਾਵਾਂ ਦਾ ਦਾਇਰਾ ਵਧਣ ਦੇ ਕਰਕੇ ਇਸ ਸਥਾਨ ਦੇ ਬਿਲਕੁਲ ਨਾਲ ਹੀ 15,000 ਗਜ਼ ਤੋਂ ਵੀ ਵੱਧ ਜਗ੍ਹਾ ਦੀ ਬਿੱਧ ਸਤਿਗੁਰਾਂ ਨੇ ਬਣਾ ਦਿੱਤੀ। ਇਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ, ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਦੀ ਬਿਲਡਿੰਗ ਵੱਡੇ ਰੂਪ ਵਿੱਚ, ਬਾਹਰੋਂ ਆਈਆਂ ਸੰਗਤਾਂ ਦੀ ਰਿਹਾਇਸ਼ ਵਾਸਤੇ ਬਾਬਾ ਦੀਪ ਸਿੰਘ ਜੀ ਸੰਗਤ ਨਿਵਾਸ, ਜੀ ਦਇਆ ਪਰਵਾਨ ਪਾਰਕ, ਜਿਸ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ ਅਤੇ ਬਿਮਾਰ ਪੰਛੀਆਂ ਦਾ ਇਲਾਜ ਹੋਇਆ ਕਰੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਨ੍ਹਾਂ ਚੱਲ ਰਹੀਆਂ ਸੇਵਾਵਾਂ ਵਿੱਚ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ ਵਿੱਚ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸੇਵਿੰਗ ਅਕਾਊਂਟ ਨੰਬਰ 339800104825, पंजाब नेशनल बैंक, IFSC कोड PUNB 0194310। इस अकाउंट विच सेवा पाउण तो बाद आप जी 9815089513 ਜਾਂ 7274000061 ਇਹਨਾਂ ਨੰਬਰਾਂ ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਿਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਏ, ਰਾਤ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋਏਗਾ, ਰਾਤੀ 8 ਤੋਂ 10 ਵਜੇ ਤੱਕ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ, ਇਹ ਉਹ ਅਸਥਾਨ ਹੈ ਜਿੱਥੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ, 6ਵੇਂ ਪਾਤਸ਼ਾਹ, ਚਾਰਾ ਪੀਰ ਸਤਿਗੁਰੂ ਦਾ ਪਹਿਰਾ ਵਰਤਦਾ ਹੈ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਮੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਇਹ ਅਸਥਾਨ ਤੇ ਜਦੋਂ ਤੁਸੀਂ ਆ ਕੇ ਸਿਰ ਝੁਕਾਉਂਦੇ ਹੋ, ਆਪਣੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਉਂਦੇ ਹੋ ਨਾ, ਤੇ ਇੱਕ ਇੱਕ ਦੀ ਫਰਿਆਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਸੁਣਦੇ ਨਹੀਂ, ਪੂਰਾ ਕਰਦੇ ਨੇ, ਸੁਣਦੇ ਨਹੀਂ, ਮੰਨ ਲੈਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਹੋਰ ਦੂਰ ਦੁਰੇਡੇ ਦੀਆਂ ਸੰਗਤਾਂ, ਜੋ ਤੁਸੀਂ ਪਰਿਵਾਰਕ ਮੈਂਬਰ ਬਣੇ ਹੋਏ ਹੋ, ਇਹ ਮਹੀਨਾਵਾਰੀ ਸਮਾਗਮ ਜੋ ਸ਼ੁਕਰਾਨਾ ਸਮਾਗਮ ਅਸੀਂ ਰੱਖਦੇ ਹਾਂ ਕੌਲਸਰ ਸਾਹਿਬ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਤੇ ਵੀ ਔਰ ਸਾਡੇ Facebook ਪੇਜ ਤੇ ਲਾਈਵ ਚੱਲੇਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ। ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨੀਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।